ਓਏ ਹੋਏ ਹੋਏ ਚਾਰ ਕਰਗੜੇ ਹੋਰ ਵੱਜਣੇ ਆ ਤੇ ਬਿਲਕੁਲ ਮੇਦੇ 'ਚ ਜਾਣ ਵਾਲਾ ਕੰਮ ਹੋ ਜਾਣਾ ਇਹਦਾ ਤੇ ਹਾਏ 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 ਓਏ ਇਮਲੀ ਓਏ ਹਾਂਜੀ ਉਸਤਾਦ ਜੀ। ਉਹ ਕੀ ਕਰਦਾ ਪਿਆ? ਗੱਡੀ ਚਲਾਉਣ ਡਿਆ, ਦਾਣਾ ਪਾ ਰਿਆ ਕਬੂਤਰਾਂ ਨੂੰ। ਓਏ ਇਹਨਾਂ ਨੇ ਨਹੀਂ ਘੁਲਣਾ, ਤੂੰ ਘੁਲਣਾ ਵਾ। ਓ ਇੱਧਰ ਆ ਮੇਰੇ ਕੋਲ, ਆ ਹੋ ਗਿਆ ਸਮਾਨ ਸਾਰਾ ਤਿਆਰ। ਉਸਤਾਦ ਜੀ ਮਾਸੂਮ ਦੀਆਂ ਦਵਾਵਾਂ ਲੱਗਦੀਆਂ ਹੁੰਦੀਆਂ। ਹੈਂ? ਮਾਸੂਮ ਜਾਨਵਰ ਆ, ਉਹਦੀ ਦਵਾ ਲੱਗਦੀ ਹੁੰਦੀ ਆ। ਉਹ ਪੁੱਤ ਦਵਾਵਾਂ ਨਾਲ ਜਿੱਦਣਾ ਤੇ ਮੇਰੇ ਮੋਢੇ ਕਿਉਂ ਥਕਾਤੇ? ਮੈਂ ਸਰਦਾਈਆਂ ਪਲਾਉਂਦੇ ਆ ਤੈਨੂੰ। ਕਰਨਾ ਕੀ ਆ? ਕਰਨਾ ਕੁਛ ਵੀ ਨਹੀਂ ਆ, ਤਿਆਰ ਹੋ ਗਿਆ ਪੁੱਤ ਮਾਲ। ਇਹ ਮੈਨੂੰ ਇਹ ਦੱਸ, ਮੈਨੂੰ ਚੁਕਾ ਦਿਓ, ਮੈਨੂੰ ਚੁਕਾ ਦਿਓ। ਉਹ ਚੱਕਣਾ ਨਹੀਂ ਆ, ਵੇਖ ਮੈਂ ਕਪੜਾ ਦੇਣਾ। ਮੈਂ ਕੋਣ ਲੈਣਾ, ਇੱਥੇ ਮੱਖੀਆਂ ਨੇ ਤੁਹਾਡਾ ਮੂੰਹ ਖਾ ਜਾਣਾ ਵਾ, ਉਰੇ ਫੜਾ ਦਿਓ ਮੈਨੂੰ। ਅੱਛਾ ਹਾਂਜੀ ਆ ਲੈ ਮੇਰਾ ਪੁੱਤਰ। ਏਦਾਂ ਬੁੱਢੇ ਹੁੰਦੇ ਜਾਂਦੇ ਤੁਹਾਡੀ ਅਕਲ ਵੀ ਘਟਦੀ ਜਾਣ ਡਈ ਆ। ਹੈਂ? ਉਹ ਪੁੱਤ ਤਜਰਬਾ ਤੇ ਵਾਧਾ ਜਾਣਦਿਆ ਨਾ, ਲਾਂਤੀ ਨਾ ਹੋਵੇ ਤਾਂ। ਉਹ ਜਲਦੀ ਆ ਜਾ ਭੱਜਿਆ ਓਏ। ਹੁਣ ਕੀ ਹੋਇਆ? ਹੁਣਾ ਕੀ ਆ? ਉਹ ਬਦਾਮ ਕਿੱਥੇ ਆ ਓਏ? ਉਹ ਬਾਬਾ ਜੀ ਬਦਾਮ ਮੈਂ ਤੁਹਾਨੂੰ ਦੱਸਿਆ ਤਾਂ ਹੈਗਾ ਵਾ, ਅੱਧੇ ਕਬੂਤਰਾਂ ਨੂੰ ਪਾਤੇ ਸੀ, ਅੱਧੇ ਮੈਂ ਖਾ ਗਿਆ। ਓਏ ਉਦਾਂ ਮੇਦੇ 'ਚ ਗਰਮੀ ਕਰਦੇ ਆ ਪੁੱਤ, ਉਦਾਂ ਕਿਉਂ ਖਾਦੇ ਤੂੰ? ਹੈ ਆ ਮੈਂ ਜੋ ਤੈਨੂੰ ਇੱਥੇ ਰਗੜਾ ਮਾਰ ਕੇ ਖਵਾਣੇ ਸੀ, ਉਹ ਰਗੜੇ ਨਾ ਉਹਨਾਂ 'ਚ ਹੋਰ ਤਾਕਤ ਆ ਜਾਣੀ ਸੀ। ਉਹ ਅੱਧ ਬਦਾਮਾਂ ਨੇ ਕਿਲੋ ਦਾ ਕੰਮ ਕਰਨਾ ਸੀ ਰਗੜੇ ਨਾਲ। ਤੁਸੀਂ ਫਿਕਰ ਨਾ ਕਰੋ, ਤੁਹਾਡੀ ਮੈਂ ਕੰਡ ਨਹੀਂ ਲੱਗਣ ਦਿੰਦਾ, ਮੈਂ ਉਦਾਂ ਹੀ ਜਿੱਤ ਜਾਣਾ। ਉਦਾਂ ਕਿਦਾਂ ਤੂੰ ਜਿੱਤ ਜਾਣਾ? ਦਵਾਵਾਂ ਨਾ। ਓਏ ਹੋਏ, ਉਹ ਤੂੰ ਮਰੀਜ਼ ਆ ਕਿ ਭਲਵਾਨ ਬਣਾਉਣਾ ਆ ਮੇਰੇ ਕੋਲ? ਹੈ ਹਸਪਤਾਲ 'ਚ ਦਾਖਲ ਹੋਇਆ, ਇੱਥੇ ਡੇਰਾ ਮੇਰਾ ਭਲਵਾਨੀ ਦਾ। ਸਾਰੀ ਉਮਰ ਐਸੀਆਂ ਕਲਾਈਆਂ ਮਾਰੀਆਂ ਪੁੱਤ ਮੇਰਿਆ। ਮੈਂ ਚਾਹੁੰਦਾ ਜਿਹੜਾ ਮੇਰਾ ਸ਼ਾਗਿਰਦ ਆ ਉਹ ਵੀ ਇੰਜ ਕਰਕੇ ਪਲੰਡਾ ਮਾਰੇ ਠਾ ਭਲਵਾਨ ਥੱਲੇ। ਨਹੀਂ ਮੈਂ ਮਹੱਲੇਦਾਰਾਂ ਕੋਲ ਵੀ ਪੁੱਛਿਆ ਵੀ ਤੇਰਾ ਉਸਤਾਦ ਬਹੁਤ ਅੱਛਾ ਲੜਦਾ ਰਿਹਾ, ਸਿਰਫ ਘਰਦਿਆਂ ਨਾਲ। ਕਿਉਂ ਮੈਂ ਘਰਦਿਆਂ ਨਾਲ ਕਿਉਂ ਲੜਨਾ? ਮੈਂ ਸ਼ਾਗਿਰਦੀ ਕੀਤੀ ਆ ਵੱਡੇ ਉਸਤਾਦ ਹੋਣਾ ਦੀ ਵਜ੍ਹਾ ਨਾਲ, ਜਿਹੜੇ ਪਰਦਾ ਕਰ ਗਏ ਦੁਨੀਆ ਤੋਂ। ਵਾਲਾ ਸਾਹਿਬ ਮੇਰੇ? ਹਾਂਜੀ। ਤੇ ਉਹਨਾਂ ਨੇ ਮੈਨੂੰ ਸਿਖਾਇਆ, ਅੱਗੇ ਮੈਂ ਤੈਨੂੰ ਸਿਖਾਉਂਦੇ ਆ। ਸਾਰੀ ਜ਼ਿੰਦਗੀ ਉਹ ਹਾਲਾਤਾਂ ਨਾਲ ਲੜੇ, ਫਿਰ ਬੱਚਿਆਂ ਨਾਲ ਲੜੇ, ਤੁਸੀਂ ਅੱਗੇ ਕੱਖ ਵੀ ਨਹੀਂ ਨਿਕਲੇ। ਕਿਸੇ ਬੰਦੇ ਦਾ ਤਾਂ ਨਾਂ ਰੋਸ਼ਨ ਕਰਨਾ ਸੀ ਤੁਸੀਂ। ਓਏ ਇੰਨੀਆਂ ਕੁਸ਼ਤੀਆਂ ਜਿਹੜੀਆਂ ਅੰਦਰ ਤਸਵੀਰਾਂ ਵਾ ਮੇਰੀ ਚੋਰੀ ਦੀਆਂ ਟੰਗੀਆਂ ਵਾ। ਉਹ ਬਾਬਾ ਜੀ ਉਹ ਸਿਆਣਿਆਂ ਦੀਆਂ ਵਾ, ਤੁਹਾਡੀਆਂ ਤਸਵੀਰਾਂ ਸਾਰੀਆਂ ਪੈਰੇ ਪਈਆਂ ਵਾ ਤੁਸੀਂ। ਉਹ ਤੈਨੂੰ ਰਾਤੀ ਮੈਂ ਪਿੰਡੇ ਨੂੰ ਤੇਲ ਤੂਲ ਲਵਾ ਕੇ ਤੈਨੂੰ ਮੈਂ ਕਿਹਾ ਟੈਨਸ਼ਨ ਮਾਰ ਯਾਰ, ਆ 3 ਦਿਨ ਰਹਿ ਗਏ ਆ ਉੱਥੇ ਮੇਲੇ ਦੇ ਵਿੱਚ ਕੁਸ਼ਤੀ ਲੜਨੀ। ਮੇਰੇ ਸ਼ਹਜ਼ਾਦੇ ਨੇ ਇੰਜ ਕਲਾਵਾ ਮਾਰਨਾ ਮਣ ਕੇ ਮਾਂ ਉੱਠ ਜਰਾ ਦੇਖ ਤੂੰ ਤੇਰਾ ਸ਼ਾਗਿਰਦ ਲੜਦਾ ਕਿੱਦਾਂ। ਟੈਨਸ਼ਨ ਨਾ ਲੈ, ਆਦਰਾ ਲੱਤਾਂ ਨੂੰ ਤੇਲ ਮਲ ਮੇਰੀਆਂ ਨੂੰ। ਇਹ ਤੂੰ ਆਪ ਹੀ ਮਲਣਾ ਵਾ, ਸੱਸ ਨਹੀਂ ਤੂੰ ਮੇਰੀ। ਨੇ ਤੇਲ ਛਾਲ ਮੈਂ ਆਪੇ ਹੀ ਲਾਉਣਾ ਆਪਣੇ ਪਨੀਆਂ ਨੂੰ। ਨਹੀਂ ਤੇ ਹੋਰ ਪੁੱਤ ਮੈਂ ਲਾਉਣਾ ਤੈਨੂੰ ਤੇਲ। ਇਹ ਨਵਾਂ ਟ੍ਰੈਂਡ ਆ, ਭਲਵਾਨ ਤਿਆਰ ਹੋ ਰਿਹਾ, ਉਹਨੂੰ ਘੁੱਟਣਾ ਪਾ ਪੜਨੇ ਸਾਰੇ। ਓਏ ਆ ਮਲੀ ਦਾ ਤੇਲ ਓਏ। ਜਾ ਬਾਹਰ ਉੱਠ ਕੇ ਦੇਖੋ ਕੌਣ। ਉਸਤਾਦ ਜਾਏਗਾ ਹੁਣ? ਉਹ ਤੂੰ ਜਾਣਾ, ਆ ਜਾ ਬਾਹਰ ਵੇਖਿਆ ਚੱਲ ਹੋ ਜਾ। ਉਹ ਭਾਈ 1 ਮਿੰਟ ਵੇਖ ਕਿਤੇ ਆਉਂਦਾ ਹੀ ਕੰਧ ਟੱਪ ਕੇ। ਬਈ 2 ਮਿੰਟ ਇੰਤਜ਼ਾਰ ਨਹੀਂ ਕਰਦੇ ਹੈ। ਸਲਾਮੁਅਲੈਕਮ ਜੀ। ਵਾਲੇਕੁਮ ਸਲਾਮ ਜੀ। ਕੀ ਹਾਲ ਜੀ? ਠੀਕ ਠਾਕ ਭਾਜੀ। ਆਪਣਾ ਬੱਬਲੂ ਭਲਵਾਨ ਦਾ ਇਹੀ ਹੈ ਜੀ ਘਰ? ਸਾਜੀਆ ਬੰਦਾ ਕੋਈ ਤੁਹਾਡਾ ਪਤਾ ਕਰਨ ਆਇਆ। ਉਹ ਲਾਇਆ ਮੁੰਡਿਆ, ਕਿਹੜਾ ਲਾਇਆ? ਆਜੋ ਭਾਜੀ। ਲੰਘਿਆ ਬਈ? ਆਜੋ ਆਜੋ। ਓਹ ਅੱਗੇ ਚੱਲਣਾ ਜੀ? ਅੱਗੇ ਭਾਜੀ ਕਿਹੜਾ ਬੈਗਨ ਲੱਗੀ ਆ, ਉਹ ਸਾਹਮਣੇ ਬੈਠੇ। ਨਹੀਂ ਭਾਜੀ ਉਹ ਮੈਂ ਕਿਹਾ ਘਰ ਹੋਣਾ ਤੁਹਾਡਾ। ਸਲਾਮੁਅਲੈਕਮ ਜੀ। ਉਹ ਵਾਲੇਕਮ ਸਲਾਮ। ਬੱਬਲੂ ਭਲਵਾਨ ਜੀ? ਹਾਂਜੀ ਭਾਈ ਨਾ। ਉਹ ਬਿਸਮਿਲ੍ਲਾ ਜੀ। ਤੁਹਾਨੂੰ ਭਾਜੀ ਮਿਲਿਆ ਕੋਈ ਬੜੀ ਦੇਰ ਹੋ ਗਈ ਮੈਨੂੰ। ਮੈਂ ਇੱਕ ਮੇਲੇ 'ਚ ਤੁਹਾਨੂੰ ਦੇਖਿਆ ਸੀ, ਮਾਸ਼ਾਅੱਲਾ ਲੜਦੇ ਆ। ਅੱਛਾ ਅੱਛਾ। ਤੇ ਉਹ ਪਤਾ ਪੁੱਛਦਿਆਂ ਨਾ ਮੈਂ ਘਰ ਤੱਕ ਤੇ ਸ਼ਰੀਫ ਰੱਖੋ ਪਹੁੰਚ ਗਿਆ। ਬੰਦੇ ਇੱਕ ਨੇ ਦੱਸਿਆ ਵੀ ਇੱਥੇ ਰਹਿੰਦੇ ਆ। ਅੱਛਾ। ਤੇ ਮੈਂ ਕਿਹਾ ਚਲੋ ਜੀ ਮਿਲ ਲਈਏ। ਉਹ ਬੜੀ ਮਿਹਰਬਾਨੀ ਭਾਈ। ਹੋਰ ਦੱਸ ਕੀ ਖਾਣਾ ਪੀਣਾ? ਮੇਲੇ 'ਚ ਲੜਦਿਆਂ ਦੇਖਿਆ ਤੁਸੀਂ? ਹਾਂਜੀ ਉਹ ਭਲਵਾਨੀਆਂ ਉਹਨੂੰ ਹੀ ਕਹਿੰਦੇ ਆ, ਲੜਾਈਆਂ ਪੁੱਤ। ਮੇਲੇ 'ਚ ਕੁੱਕੜ ਵੀ ਲੜਦੇ ਆ ਨਾ। ਨਹੀਂ ਉਹ ਕੋਈ ਸਾਈਕਲ ਚੁੱਕਿਆ ਗਿਆ ਸੀ ਕਿਸੇ ਦਾ, ਤੇ ਇਹਨਾਂ ਤੇ ਇਲਜ਼ਾਮ ਲੱਗ ਰਿਹਾ ਸੀ। ਫਿਰ ਇਹ ਕਹਿ ਰਹੇ ਸੀ ਨਹੀਂ ਮੈਂ ਇਦਾਂ ਨਹੀਂ। ਉੱਥੇ ਮੈਂ ਲੜਦਿਆਂ ਵੇਖਿਆ ਇਹਨਾਂ ਨੂੰ, ਲੇਕਿਨ ਇਹਨਾਂ ਨੇ ਨਹੀਂ ਸੀ ਚੁੱਕਿਆ। ਸਾਲ ਮੇਲਿਆਂ ਤੇ ਆ ਕੰਮ। ਇਹ ਤੇ ਬੜੀ ਪੁਰਾਣੀ ਗੱਲ ਆ ਕਾਕਾ। ਆ 76 ਆ ਨਹੀਂ ਪਿੰਡ ਆਪਣਾ ਨਾਲ। ਆਹੋ ਆਹੋ, ਉੱਥੇ ਉਹ ਐਵੇਂ ਵੀ ਕਿਤੇ ਐਵੇਂ ਸ਼ਰੀਕਾਂ ਨੇ ਉਹਨਾਂ ਦਾ ਭਲਵਾਨ ਢਾਇਆ ਸੀ ਨਾ ਆਪਾਂ। ਅੱਛਾ ਵੀ ਉਹ ਫਿਰ ਤੈਨੂੰ ਪਤਾ ਵਾ ਸ਼ਰੀਕਬਾਜ਼ੀ ਚ ਇਦਾਂ ਦਾ ਤੇ ਮੱਥਾ ਲਾਉਂਦਾ ਹੀ ਆ ਫਿਰ। ਆਪਣੇ ਜਵਾਈ ਨੇ ਜੀ ਨਾਲ ਫਿੱਟ।
ਨਹੀਂ ਮੈਨੂੰ ਪਤਾ ਨਹੀਂ ਨਾ ਤੁਹਾਡੀ ਰਿਸ਼ਤੇਦਾਰੀ ਦਾ, ਮੈਂ ਇਸ ਲਈ ਕਹਿ ਰਿਹਾ। ਇਹ ਸ਼ਾਗਿਰਦ ਆ ਆਪਣਾ। ਅੱਛਾ ਕਹਿੰਦੇ ਸ਼ਾਗਿਰਦ। ਕਿ ਪਤਾ ਹੀ ਨਹੀਂ ਤੇ ਫੇਰ ਅੱਗੋਂ ਗੱਲ ਕਿਉਂ ਕਰਦੇ ਹੋ ਤੁਸੀਂ? ਇਹ ਸ਼ਾਗਿਰਦ ਆ ਆਪਣਾ। ਅੱਛਾ ਪਾਣੀ ਪੀ ਲਈਏ। ਹਾਂਜੀ ਬਿਸਮਿਲ੍ਲਾ ਪੀਓ। ਹਾਂ ਤੁਰ ਗਈ ਆਏ ਘਰੋਂ? ਉਹ ਬਾਜੀ ਉੱਥੇ ਵੈਗਨ ਤੋਂ ਉਤਰੇ ਆ। ਅੱਛਾ। ਉਹ ਤਾਂ ਤੁਰ ਕੇ ਹੀ ਆਉਣਾ ਸੀ ਨਾ ਜੀ, ਇਹ ਫਿਰ ਤੁਰ ਕੇ ਆ ਕੇ ਪਿਆਸ ਤੇ ਲੱਗ ਹੀ ਜਾਂਦੀ ਉਹ ਹੈ। ਪੀਓ ਜਨਾਬ, ਹੋਰ ਕੋਈ ਖਾਣਾ ਪੀਣਾ ਤੇ ਆਰਡਰ ਲਾਓ। ਨਹੀਂ ਖਾਣਾ ਪੀਣਾ ਕੀ ਆ, ਬਸ ਵੇਲੇ ਦਾ ਖੁਜਿਆ ਬੰਦਾ ਪਤਾ ਨਹੀਂ ਕਿੱਥੇ ਜਾ ਪੈਂਦਾ। ਟੋਏ ਜਾਂ ਨਾ ਜਾ ਪਵੇ, ਹੋਰ ਤੇ ਜਿੱਥੇ ਵੀ ਜਾਵੇਗਾ ਆ ਜਾਏਗਾ। ਤੁਹਾਡਾ ਨਾਂ ਸੁਣਿਆ, ਤੁਹਾਡੀਆਂ ਦਾਸਤਾਨਾਂ ਸੁਣੀਆਂ, ਵਾਹ ਵਾਹ ਭਲੇ ਤੁਹਾਡੀ ਭਲਵਾਨੀਆਂ ਦੇ ਕਿੱਸੇ ਸੁਣੇ। ਵਾਹ ਵਾਹ। ਮੈਨੂੰ ਲੱਗਾ ਕਿ ਵੀ ਮੇਰੇ ਮਸਲੇ ਦਾ ਹੱਲ ਹੀ ਇਸ ਬੰਦੇ ਕੋਲ ਆ। ਮੇਰੇ ਪੰਜਾਬ 'ਚ ਜਿਹੜੇ ਸੋਹਣੇ ਭਲਵਾਨ ਆ, ਮੈਨੂੰ ਕੀ ਲੋੜ ਆ ਕਿਤੇ ਹੋਰ ਜਾ ਕੇ ਟੱਕਰਾਂ ਮਾਰਨ ਦੀ। ਆ ਲਾਈਟ ਜਾਣਾ ਜੀ, ਮੈਂ ਵੀ ਮੇਲਿਆਂ ਮੂਲਿਆਂ ਤੇ ਜਾਂਦਾ ਰਹਿਣਾ ਤੇ ਉਹ ਬਸ ਨੱਚਦਾ ਨਹੀਂ ਲਓ ਦੱਸੋ, ਨੱਚਣਾ ਕਿਹੜੀ ਗੱਲੋਂ ਭਾਜੀ? ਪਾਣ ਨੱਚਣਾ ਕਿਹੜੀ ਹੈ? ਪਾਣ ਲੋਨੇ ਮੇਲਿਆਂ 'ਚ? ਉਹ ਨਹੀਂ ਭਾਈ, ਆ ਮੇਲਿਆਂ ਦੇ ਤੈਨੂੰ ਪਤਾ ਬਥੇਰੇ ਮੁਕਾਬਲੇ ਹੁੰਦੇ ਆ, ਆਪਾਂ ਵੀ ਇੱਕ ਮੁਕਾਬਲੇ 'ਚ ਹਿੱਸਾ ਲੈਨੇ ਲੜਾਈ ਦੇ। ਆ ਇੱਕ ਹੋਰ ਮੁਕਾਬਲਾ ਕਰੋ। ਵਾਹ ਵਾਹ। ਪਿਆਜ਼ ਕੱਟੋ ਥੋੜਾ ਜਿਹਾ। ਲਿਆ ਉਹ ਅੱਗ ਬਾਲ ਲਾ ਜਲਦੀ। ਭਲਵਾਨ ਸਾਹਿਬ ਗੱਲ ਕੀ ਪਕਾਉਣ ਲੱਗੇ ਅੱਜ? ਹੈ ਕੀ ਪੱਕਣ ਲੱਗਾ? ਓਏ ਆ ਜ਼ਰਾ ਬੱਕਰੇ ਦੀਆਂ ਨਲੀਆਂ ਲਿਆਂਦੀਆਂ ਸੀ, ਆ ਮੁੰਡਾ ਤਿਆਰ ਕਰ ਰਿਹਾ, 5 ਦਿਨ ਰਹਿ ਗਏ ਆ ਮੇਲੇ 'ਚ। ਬੱਕਰਾ ਪੱਕਣ ਲੱਗਾ? ਹਾਂਜੀ ਸਹੀ। ਉਹ ਮੈਂ ਨਾ ਜੀ ਮੰਮੀ ਮੇਲੇ ਦੇ ਵਿੱਚ ਆ ਕੀ ਕਹਿੰਦੇ ਆ ਮੁਕਾਬਲਿਆਂ ਦੇ ਵਿੱਚ ਮੰਮੀ ਥੋੜਾ ਜਿਹਾ ਮਾੜਾ ਆਦਮੀ ਆ ਜੀ। ਐਟਮਾ ਕਰਦੇ ਐਟਮਾ? ਉਹ ਮੇਰਾ ਮਤਲਬ ਆ ਜੀ, ਆ ਮੇਲੇ ਦੇ ਵਿੱਚ ਤੁਹਾਨੂੰ ਪਤਾ ਜਿੱਦਾਂ ਤੁਸੀਂ ਘੋਲਦੇ ਰਹੇ ਆ। ਓਏ ਆਹੋ ਏਦਾਂ ਹੀ ਲੜੋਈਆਂ ਮੇਲਿਆਂ ਦੇ ਵਿੱਚ ਘੋਲ ਛੋਲ ਜੇ ਕਬੱਡੀ ਸ਼ਬੱਡੀ ਦੇ ਇਹ ਹੀ ਲੜਾਈਆਂ ਲੜੂਈਆਂ ਆਪਾਂ ਕਰਦੇ। ਬਸ ਹੋਇਆ ਕੀ ਆ ਪਿੱਛੇ ਕੋਈ ਸਾਲ ਹੋ ਗਿਆ, 1 ਸਾਲ ਤੋਂ ਹਾਰਨ ਨਹੀਂ ਆਪਾਂ। ਓਏ ਹੋਏ ਹੈ ਤੇ ਦੁੱਖ ਬੜਾ ਇਸ ਗੱਲ ਦਾ। ਤੇ ਹਾਰ ਦਾ ਦੁੱਖ ਹੀ ਹੁੰਦਾ ਵਾ, ਕਦੋਂ ਲਾਲੀਆਂ ਹੁੰਦੀਆਂ ਬੰਦੇ ਤੇ। ਪਹਿਲੇ ਤੁਸੀਂ ਮੇਰੇ ਮੱਥੇ ਲੱਗ ਜਾਂਦੇ, ਅੱਜ ਆਪਾਂ ਵਿਨ ਕਰਨੇ ਸੀ ਸਾਰੇ ਪਹਿਲੋਂ ਮੁਕਾਬਲੇ। ਕਿੰਨੀ ਕੁ ਦੇਰ ਹੋ ਗਈ ਹਾਰਦੇ ਆ? 1 ਸਾਲ ਹੋ ਗਿਆ। ਬਸ ਹੁਣ ਵੀ ਹਰੇ ਹੀ ਸਮਝੋ। ਕੀ ਮਤਲਬ? ਉਹ ਪੁੱਤਰ ਤੂੰ ਸਾਲ ਨਾਲੋਂ ਜਾਏਗਾ ਕਿੱਥੇ ਇੰਨਾ ਲੜ ਹੁੰਦਾ ਵਾ? ਉਹ ਮੈਂ ਨਹੀਂ, ਹੁਣ ਤੇਰੀ ਗੱਲ ਹੁਣੀ ਆ, ਤੇਰੀ ਨਕਮਿਆ। ਹੁਣ ਨਹੀਂ ਹਾਰਦੇ ਤੁਸੀਂ? ਹਾਂ ਬਹਿ ਜਾ ਇੱਥੇ। ਉਹ ਮੈਂ ਜੀ 1 ਸਾਲ ਤੋਂ ਇੱਕ ਵਾਰ ਸਾਨੂੰ ਅੱਗੋਂ ਟੱਕਰਿਆ। ਅੱਛਾ ਮੈਂ ਇੱਕ ਭਲਵਾਨ ਉਹਦੇ ਕੋਲ ਲੈ ਕੇ ਗਿਆ, ਅੱਛਾ। ਉਹਨੇ ਚਿੱਤ ਕੀਤਾ, ਫਾਰਕ ਕਰਤਾ। ਗੁਜਰਾਲੇ ਤੋਂ ਭਲਵਾਨ ਲੈ ਕੇ ਗਿਆ, ਚਿੱਤ ਕੀਤਾ, ਫਾਰਕ ਕੀਤਾ। ਲਾਹੌਰੋਂ ਲੈ ਕੇ ਗਿਆ, ਚਿੱਤ ਕੀਤਾ, ਫਾਰਕ ਕੀਤਾ। ਫੈਸਲਾਬਾਦ ਤੋਂ ਲੈ ਕੇ ਗਿਆ, ਚਿੱਤ ਕੀਤਾ, ਫਾਰਕ ਕੀਤਾ। ਉਹ ਕਿਸੇ ਕੋਲ ਟਹਿਣ ਨਹੀਂ ਦਿਆ। ਓਏ ਅੱਜ ਕੱਲ ਦੀ ਭਲਵਾਨ ਕਾਕਾ ਕਿੱਥੇ ਇੰਨੇ ਜੋਗੇ? ਅੱਜ ਕੱਲ ਤੇ ਸਾਹਮਣੇ ਐ ਡੰਡ ਲਾਉਂਦੇ ਪੂਰੀ ਦੁਨੀਆ ਵੇਖਣ ਦੀ। ਅਸੀਂ ਰੁਪਈਆ ਲੁੱਕ ਕੇ ਪਿੰਡੇ ਬਣਾਏ ਆ। 4 ਲੱਖ ਰੁਪਈਆ ਵੀ ਗਰਕ ਕਰ ਬੈਠਾ। ਹੋਏ ਹੁਣ ਆਖਰੀ 20,000 ਰੁਪਈਆ ਮੈਂ ਕਹਿੰਦਾ ਕੋਈ ਭਲਵਾਨ ਐਸਾ ਟੱਕਰ ਜਾਵੇ, ਉਹਨੂੰ ਹਰਾ ਦੇਵੇ ਇੱਕ ਵਾਰੀ। ਉਹ ਵੀ ਜ਼ਾਇਆ ਹੀ ਆ। ਉਹ ਕਿਹੜੀ ਗੱਲੋਂ ਆਇਆ? ਇਹ ਮੁੰਡਾ ਕਿਉਂ ਇੰਨਾ ਬੇਉਮੀਦਾ ਹੈ? ਓਏ ਅਸਲ ਦੇ ਵਿੱਚ ਪਤਾ ਕੀ ਹੈ, ਨਵਾਂ ਤਿਆਰ ਹੋ ਰਿਹਾ ਨਾ, ਇਹਨੂੰ ਇਹ ਹੀ ਆ ਕਿ ਅਗਲਾ ਤਗੜਾ ਵਾ। ਲੇਕਿਨ ਸਮਝਣਾ ਵੀ ਇਹ ਹੀ ਚਾਹੀਦਾ ਵਾ। ਜੇ ਬਬਲੂ ਭਲਵਾਨ ਦਾ ਨਾਮ ਵੱਜਦਾ ਨਾ, ਇਹਦਾ ਮਤਲਬ ਉਹ ਫਿਰ ਨੂੰ ਢਾਹ ਵੀ ਲਊਗਾ। ਮੈਂ ਬੜੀ ਆਸ ਲੈ ਕੇ ਤੁਹਾਡੇ ਅੱਡੇ ਤੇ ਆਇਆ। ਪਾਣੀ ਰੱਖਾਂ ਉੱਤੇ? ਬਿਲਕੁਲ ਠੀਕ ਆਇਆ। ਹਾਂ ਰੱਖ ਦੇ, ਕਿ ਹੋਰ ਤੇ ਮੈਂ ਬਹਿਣਾ ਚੁੱਲ੍ਹੇ ਤੇ ਹੁਣ। ਨੌ ਲੱਗੇ। ਉਹ ਨਹੀਂ, ਇਹਦੇ ਜ਼ਰਾ ਗਿੱਟਿਆਂ ਨੂੰ ਜ਼ਰਾ ਐ ਮਾਲਸ਼ ਕਰਨੀ ਹੈ ਨਾ, ਉਹਦੇ ਨਾਲ ਜ਼ਰਾ ਚਰਬੀ ਨਹੀਂ ਰਹਿੰਦੀ ਹੈਗੀ। ਆ ਮੇਰੇ ਗਿੱਟੇ 'ਚ ਵੀ ਕੱਲ ਦੀ ਬਹੁਤ ਦਰਦ ਹੈ, ਇਹਨੂੰ ਵੀ ਮਾੜਾ ਜਿਹਾ ਥੋੜਾ ਫਿਰਿਆ ਕਰ। ਤੇਰੇ ਤੂੰ ਫਿਰਦਾ ਤਾਂ ਵਾ, ਇਹ ਭਲਵਾਨੀ ਵਾਲੀ ਚਰਬੀ ਹੈ ਇਹਦੇ। ਅੱਛਾ ਹਾਂਜੀ। ਤੇ ਉਹ ਮੈਂ ਇਸ ਲਈ ਹਾਜ਼ਰ ਹੋਇਆ ਜੀ ਕਿ ਰੁਪਈਆ 20,000 ਕੋਲ ਆ, ਉਹ ਆਪਾਂ ਸ਼ਰਤ ਤੇ ਉੱਥੇ ਲਾ ਦੇਣਾ। 50,000 ਰੁਪਈਆ ਤੁਹਾਨੂੰ ਨਾਮ ਦੇਣਾ ਭਲਵਾਨ ਜੀ, ਉਹਨੂੰ ਇੱਕ ਵਾਰੀ ਹਰਾ ਦਿਓ ਬਸ। ਫੜ ਸਤਾਰ। ਇਹ ਬਿਸਮਿਲ੍ਲਾ ਕਰੋ ਬਸ। ਮੈਂ ਢਾਉਂਗਾ। ਆ 4 ਤਰੀਕ ਨੂੰ ਕੁਸ਼ਤੀ ਹੈ। 4 ਤਰੀਕ ਨੂੰ ਕੁਸ਼ਤੀ, ਡੇਟ ਵੀ ਮੈਂ ਹੀ ਰੱਖੀ ਹੈ। ਥੋੜਾ ਜਿਹਾ ਤਿਆਰ ਤੇ ਆ ਗਿਆ ਜੀ ਤੁਹਾਨੂੰ ਰੁਪਈਆ 1000 ਐਡਵਾਂਸ। ਫੜ ਲਾ 49,000 ਰੁਪਈਆ ਜਿੱਤਣ ਤੋਂ ਠੀਕ 1 ਮਿੰਟ ਬਾਅਦ ਤੁਹਾਡੀ ਜੇਬੀ 'ਚ। ਤੇ ਅਸੀਂ ਜਿਹੜੀ ਤਿਆਰੀ ਕਰਨੀ ਉਹ 1000 ਰੁਪਏ ਨਾ ਹੋਣੀ ਆ। ਉਹ ਲਿਖਣ ਪੁੱਤਰ, ਇਹ ਮੇਲਾ ਹੈ ਕਿੰਨੇ ਦਿਨਾਂ ਬਾਅਦ ਆ? ਅੱਜ ਹੈਗੀ ਆ 3 ਤਰੀਕ, ਕੱਲ ਵਾ। ਇਹ ਮੇਲਾ ਨਹੀਂ ਆ, ਇਹ ਮੈਂ ਸੈਪਰੇਟ ਇੱਕ ਜਗ੍ਹਾ ਤੇ ਰਖਾਇਆ ਸਾਰਾ ਕੰਮ। ਅੱਛਾ ਜੀ ਸੱਦ ਲਾਂਗੇ ਵੇਖਣ ਵਾਲੇ, ਲੇਕਿਨ ਇੱਕ ਵਾਰੀ ਨਾ। ਇਹ ਨਾ ਪਿੱਛੇ ਜੇ ਹਾਰਿਆ ਬਹੁਤ ਆ, ਤੇ ਇਹ ਚਾਹੁੰਦਾ ਇੱਕ ਲਹਿਦਾ ਨਿਜ਼ਾਮ ਕਰਾ ਕੇ ਤੇ ਜਿੱਤਣਾ ਚਾਹੁੰਦਾ। ਜੀ ਕੋਈ ਤਿਆਰੀ ਹੁੰਦੀ, ਕੋਈ ਗੋਸ਼ਤ ਖਾਣਾ, ਕੋਈ ਤੁਹਾਨੂੰ ਤਿਆਰੀ ਦੀ ਕੀ ਲੋੜ? ਆ ਨਾਮ ਮੰਜੇ ਪਏ ਉਸਤਾਦ ਦਾ, ਤੂੰ ਸ਼ਾਗਿਰਦ ਆ, ਇਹਨੂੰ ਤਿਆਰੀ ਕਿੱਥੇ ਚਾਹੀਦੀ ਯਾਰ? ਹੁਣ ਉਹ ਉਸਤਾਦੀ ਨਹੀਂ ਨਾ ਰਹੀ ਹੈਗੀ ਤੇ ਨਾ ਉਹ ਸ਼ਾਗਿਰਦੀ ਆ। ਜੇ ਆ ਮੁੰਡਾ ਲੜਾ ਦੇ ਆ, ਮੈਂ ਕਹਿੰਦਾ ਭਗਵਾਨ ਜੀ ਤੁਸੀਂ ਵੀ ਲੜਨਾ ਤੇ ਇਹਨੇ ਵੀ ਲੜਨਾ। ਉਸਤਾਦ ਸ਼ਾਗਿਰਦ ਦੋਨੇ ਵਿਨ ਹੋਣ ਤੇ ਐ ਡਗਾ ਡਗ ਹੁੰਦੀ ਆਵੇ ਬਸ। ਬੈਨਰ ਲਿਖਾ ਉਸਤਾਦ, ਉੱਠ ਤਿਆਰੀ ਕਰ। ਉਹ ਤਿਆਰੀ ਆ ਮੇਰੀ ਬਈ। ਮੈਂ ਤੇ ਅੰਜ ਪਿੰਡੇ ਨੂੰ ਛੱਡਣਾ, ਤੇਲ ਪਾਉਣਾ, ਤਿਆਰੀ ਆ। ਐਡਵਾਂਸ ਰੱਖੋ ਜੀ ਤੁਸੀਂ ਕੋਲ। ਇਹ ਤੁਹਾਡੀ ਮੇਰੀ ਗੱਲ ਹੋ ਗਈ ਪੱਕੀ। ਉਹਨੇ ਨਹੀਂ ਸਾਰਾ ਕੁਝ ਉਹਦੇ ਦੇ ਥੋੜਾ ਵਾ ਐਡਵਾਂਸ, ਕੋਈ ਮਤਲਬ ਬਿਲਕੁਲ ਨਹੀਂ 49,000 ਰੁਪਇਆ ਵੀ ਤੇ ਦੇਣਾ ਨਾ ਜਿੱਤਣ ਤੋਂ ਬਾਅਦ। ਅੱਛਾ ਨਾ ਉੱਥੇ ਹੋਣਾ ਵਾ, ਬੈਨਰ ਲਿਖ ਹੋਣ ਦਾ ਟੌਰਾਂ ਤੇਰੀਆਂ ਮੇਰੀਆਂ। ਮੈਂ ਪਹਿਲਾਂ ਹੀ ਪਟਕਾ ਮਾਰਨਾ। ਵੇਖ ਲਾ ਤੂੰ ਬਬਲੂ ਪਹਿਲਵਾਨ। ਮੈਂ ਜਿੱਥੇ ਹਾਰਿਆ ਮੈਂ ਉੱਥੇ
ਆਵਾਜ਼ ਦੇ ਦੇਣਾ ਹੁਣੇ ਜਾ ਕੇ ਪੈਨਲ ਉੱਥੇ ਉਹਨਾਂ ਨੂੰ ਕਹਦੇ ਬਬਲੂ ਭਲਵਾਨ ਆ ਰਿਹਾ, ਇਮਲੀ ਇਮਲੀ ਭਲਵਾਨ ਆ ਰਿਹਾ, ਸ਼ਗਿਰਦ ਉਹਦਾ ਸ਼ਗਿਰਦ ਆ ਜਾਓ ਜਿਹੜਾ ਸ਼ਗਿਰਦ ਚ ਲਿਖਾਣਾ। ਹਾਂ ਮੈਂ ਕਹਿਣਾ ਆ ਕੇ ਵੇਖ ਲਓ, ਬਸ ਉਹਨੂੰ ਪਤਾ ਲੱਗਿਆ ਕਿ ਉਹ ਭਲਵਾਨ ਨਾਲ ਪੰਗਾ ਪਿਆ ਉਹ ਹੈ। ਯਾਰ ਲੋਕਾਂ ਨੇ ਅੱਖਾਂ 'ਚ ਮੱਕਣੀਆਂ ਥੱਲੇ ਉਹ ਹਾਂ ਜਾ ਬਸ, ਤੂੰ ਜਾ ਕੇ ਬਸ, ਸ਼ਰੀਕਾਂ 'ਚ ਵੀ ਦੱਸ ਦੇ ਬਸ ਆ ਮੇਰੀ ਸੁਣ ਲੈ ਗੱਲ, ਹਾਂਜੀ ਆ ਜਿੱਥੇ ਪਿੰਡ ਮੈਦਾਨ ਚ ਤੂੰ ਸਾਨੂੰ ਛੱਡਣਾ ਨਾ, ਹਾਂ ਉੱਥੇ ਢੋਲ ਹੋਣਾ ਚਾਹੀਦਾ ਚੌਕੜਾ ਪੂਰਾ। ਝੋਕੜਾ ਚੌਕੜਾ ਉਹਦੇ ਜਿੰਨੀ ਢੋਲ ਦੀ ਥਾਪ ਚੜੂਗੀ ਮੇਰੇ ਤੇ ਓਨਾ ਹੀ ਮੇਰਾ ਪਿੰਡਾ ਜੋਸ਼ ਫੜਦਾ ਹੀ। ਮੈਂ ਕਹਿੰਦਾ ਓਨਾ ਹੀ ਹੋਊ। ਹੋਰ ਉਸਤਾਦ ਮੇਰਾ ਖਾਲੀ ਭਲਵਾਨ ਹੀ ਨਹੀਂ ਡਾਂਸਰ ਟੈਪ ਵੀ ਆ ਹੋਰ ਦੱਸ। ਉਹ ਪੁੱਤਰ ਡਾਂਸ ਨਹੀਂ ਹੁੰਦਾ ਜਿਹੜਾ ਜੋੜ ਖੁੱਲਦੇ ਆ। ਹਾਂ ਠੀਕ ਹੋਰ ਹੋ ਦੱਸ। ਗਿਆ। ਔਰ ਫੁੱਲਾਂ ਦੀਆਂ ਪਲੇਟਾਂ ਭਰੀਆਂ ਹੁਣ ਜਿਹੜੀਆਂ ਸਾਡੇ ਉੱਤੋਂ ਦੀ 7 ਸੁੱਟਣੀਆਂ, ਇੱਧਰ ਖੜੇ ਹੋਣ 7 ਇੱਧਰ ਖੜੇ ਹੋਣ ਪ੍ਰੋਟੋਕੋਲ ਹੋਣਾ ਚਾਹੀਦਾ ਮੈਂ ਪੂਰਾ। ਕਹਿੰਦਾ ਫੁੱਲ ਹੋਣਗੇ, ਮੰਜੀ ਮਸੀਤ ਦੀ ਹੋਏਗੀ, ਚਾਦਰ ਹੋਏਗੀ, ਤੇ ਤੁਸੀਂ ਨਾਲ ਜਾਓਗੇ ਤੁਹਾਨੂੰ ਪਤਾ ਲੱਗੂ ਅਸੀਂ ਜਾਣਨੇ। ਨਹੀਂ ਆਦੋਸ਼ ਹੈ ਮਾਰੀ ਸਹੀ ਦੱਸੀਆਂ ਕਿਹੜੀਆਂ? ਇਹ ਮੰਜੀ ਮਸੀਤ ਦੀ ਪੁੱਤ ਕਿਉਂ? ਨਹੀਂ ਫੁੱਲ ਤੁਸੀਂ ਕਹੇ ਅੱਛਾ ਸ਼ਾਇਦ ਤੈਨੂੰ ਇਹ ਆ ਕਿ ਬਬਲੂ ਭਲਵਾਨ ਨੇ ਉਹਦਾ ਮਣਕਾ ਤੋੜ ਨਹੀਂ ਕੇ ਨਹੀਂ ਵੀ ਜਾਨ ਕੱਢ ਨਹੀਂ ਦੇਣੀ। ਮੰਜੀ ਤੇ ਤੁਹਾਨੂੰ ਭਾ ਕੇ ਬੰਦੇ ਨੇ ਚੱਕਿਆ ਹੋਏਗਾ, ਛੱਡ ਦਿਓ ਨਾ ਗੱਲਾਂ। ਮੈਂ ਕਹਿੰਦਾ ਅਜੇ ਤੇ ਗਲਤ ਚੀਜ਼ ਦੱਸਣ ਨੇ ਆ ਤੂੰ ਨਹੀਂ ਆ ਚੁੱਕਣ ਵਾਲੇ ਬੰਦੇ ਨਾ ਉਹ ਨਹੀਂ ਨਹੀਂ ਅਸੀਂ ਅੱਗੇ ਲੁੱਡੀਆਂ ਪਾਉਂਦੇ ਜਾਣਾ ਢੋਲ ਦੇ ਇੰਜ ਕਰਕੇ ਤੁਸੀਂ ਮੰਜੀ ਤੇ ਹੋਣਾ, ਤੁਸੀਂ ਮੰਜੀ ਤੇ ਹੋਣਾ ਹੈ, ਆਪਾਂ ਕਬਰਸਤਾਨ ਵੱਲ ਨੂੰ ਚੱਲਣਾ ਹੈ। ਉੱਥੇ ਕੀ ਗੱਲ ਉਧਰੋਂ ਨਹੀਂ ਤੁਸੀਂ ਗਲਤ ਸਮਝਿਆ ਕਿ ਕਬਰਸਤਾਨ ਵਾਲਾ ਰੋਡ ਸਾਨੂੰ ਲੱਗਦਾ ਨਾ, ਉਧਰੋਂ ਦੀ ਹੋ ਕੇ ਜਾਣਾ ਹੈ। ਬਹਿ ਜਾ ਪੁੱਤ ਬਹਿ ਜਾ। ਐਡਰੈਸ ਨਹੀਂ ਸਹੀ ਦੱਸਣ ਡਿਆ ਮੈਂ ਕਹਿੰਦਾ ਉਧਰੋਂ ਦੀ ਜਾਣਾ ਹੈ। ਨਹੀਂ ਸੜਕ ਹੋਰ ਕੋਈ ਨਹੀਂ ਜਾਂਦੀ ਮੇਲੇ ਵੱਲ ਨੂੰ। ਨਹੀਂ ਇੱਕੋ ਕੱਚੀ ਸੜਕ ਆ, ਉਧਰੋਂ ਦੇ ਕਬਰਸਤਾਨ ਤੇ ਤੁਹਾਨੂੰ ਜਾਣਾ ਹੀ ਪੈਣਾ ਜੀ। ਜਦੋਂ ਇੰਨੇ ਬੰਦਿਆਂ ਨੇ ਤੁਹਾਨੂੰ ਚੁੱਕਿਆ ਹੈ ਤੇ ਉਧਰੋਂ ਦੀ ਜਾਣਾ ਪੈਣਾ ਤੁਹਾਨੂੰ। ਦੇਖੋ ਫੁੱਲ ਤੁਹਾਡੇ ਗਲਿਆਂ 'ਚ ਹੈ ਤੇ 4 ਬੰਦਿਆਂ ਨੇ ਚੱਕਿਆ, ਮਗਰ ਸਾਰੇ ਬੰਦੇ ਆ ਤੇ ਉਹ ਯਾਰ ਤੂੰ ਜਾ ਕੇ ਐਲਾਨ ਕਰਾ ਐਲਾਨ ਕਰਾ ਦਿੰਨਾ, ਬਸ ਠੀਕ ਹੋ ਗਿਆ। ਬਈ ਉੱਥੇ ਐਲਾਨ ਕਰਾਣਾ ਜਵਾਨਾ ਜਿੱਥੋਂ ਜਿੱਥੋਂ ਤੂੰ ਮੇਲਾ ਹਾਰਿਆ ਵਾ, ਉਹ ਸਾਰਿਆਂ ਨੂੰ ਪਤਾ ਲੱਗੇ ਕਿ ਤੇਰਾ ਪਹਿਲਵਾਨ ਬਬਲੂ ਉੱਥੇ ਪਿੰਡ ਮੈਦਾਨ ਚ ਆ ਮੈਂ ਗਿਆ। ਤੁਹਾਡਾ ਸਾਨਮਨ ਦਵਾਵਾਂ ਦਵਾਂਗਾ, ਯਕੀਨ ਕਰੋ। ਆ ਜਿਤਾ ਦਿਓ, ਆਖਰੀ ਮੇਰੀ ਸ਼ਰਤ ਵੀ ਆ ਤੇ ਮੇਰੀ ਜ਼ਿੱਦ ਵੀ ਆ। ਉਹ ਜਾ ਜਾ ਕੇ ਸੁੱਖਾਂ ਸੁੱਖ ਹੁਣ ਹੋ ਗਿਆ ਕੰਮ ਤੇਰਾ। ਬਸ ਠੀਕ ਆ, ਠੀਕ ਜਾ ਆ, ਜਾ ਕੇ ਉਹਨੂੰ ਦੱਸ ਦੇ ਤੂੰ ਕਿ ਆ ਗਿਆ ਭਲਵਾਨ। ਬਸ ਗੱਲ ਖਤਮ। ਉਹ ਮੈਨੂੰ ਇਹ ਤੇ ਦੱਸ ਉਸ ਪਹਿਲਵਾਨ ਦਾ ਨਾਂ ਕੀ ਆ? ਆ ਨਾਲ ਹੀ ਆ ਡੂੰਗਾ ਪਿੰਡ, ਅੱਛਾ ਉੱਥੇ ਦਾ ਆਹੋ ਆ ਨੁੱਕਰ ਤੇ ਸੜਕ ਦੇ ਨਾਲ ਹੀ ਲੈਂਦੇ ਹੱਥ। ਰਿਛ ਜਿਆ। ਤੇ ਕੋਈ ਨਹੀਂ ਖੈਰ ਆਹ, ਸਾਡਾ ਕੋਈ ਗੱਲ ਉਸਤਾਦ ਨੀ। ਕਈ ਇਦਾਂ ਦੇ ਬੰਦੇ ਢਾਏ ਆ ਉਹਨੇ। ਛੱਡਣਾ ਨਹੀਂ ਭਵਾਨ ਜੀ, ਜਿੱਤਣਾ ਹੈ। ਮੈਂ ਕਹਿੰਦਾ ਰੁਪਈਆ 50,000 ਤੈਨੂੰ ਪੂਰਾ ਹੁੰਦਾ ਨਜ਼ਰ ਆਊਗਾ ਬਸ ਉੱਥੇ। ਗੱਲ ਖਤਮ। ਤੂੰ ਪਹੁੰਚ ਹੀ ਸਹੀ ਜਗ੍ਹਾ ਗਿਆ ਵਾ। ਉਹ ਨਾ ਮੈਂ ਅੱਜ ਜਦੋਂ ਗੁਜਰਾਲੇ ਦਾ ਪਹਿਲਵਾਨ ਲੈ ਗਿਆ, ਹਾਂ ਉਹਨੇ ਜਿੱਤਿਆ ਹੀ ਨਹੀਂ, ਉਹਨੂੰ ਵੀ ਮਾਰ ਦਿੱਤਾ, ਜਾਨੋਂ ਮਾਰ ਦਿੱਤਾ। ਲਾਹੌਰ ਦਾ ਪਹਿਲਵਾਨ ਉਹਨੂੰ ਵੀ ਜਾਨੋਂ ਮਾਰ ਦਿੱਤਾ। ਆ ਇੱਕ ਪਾਸੇ ਦਾ ਹੋਰ ਪਹਿਲਵਾਨ ਲੈ ਗਿਆ, ਉਹਨੂੰ ਵੀ ਉਹਨੇ ਜਾਨੋਂ ਮਾਰਤਾ। ਜਾ ਜਾ ਕੇ ਹੁਣ ਉਹਨੂੰ ਕਹਿ ਦੇ, ਕੀ ਹੁਣ ਉਹਨੇ ਮਰ ਜਾਣਾ। ਮੋਗਾ ਹੀ ਇਹਨੇ ਮਾਰ ਦੇਣਾ, ਮੋਗਾ ਹੀ। ਮੇਰੇ ਉਸਤਾਦ ਨੇ ਮੈਂ ਮਾਰ ਕਹਿੰਦਾ ਦੇਣਾ। ਢੋਲ ਉਹਦੇ ਬੂਹੇ ਅੱਗੇ ਵੀ ਵਜਾਉਣੇ ਜਾ ਕੇ ਤੇਰਾ। ਬਹੁਤੇ ਬਹੁਤੇ ਉੱਥੇ ਹੀ। ਮੈਂ ਕਹਿੰਦਾ ਕਿ ਲੜਫੇ ਲਾ ਦੇਣੇ ਤੁਸੀਂ ਉਹਦੇ। ਉਸਤਾਦ ਮੇਰੇ ਲਈ ਉਹਨੂੰ ਪੈਂਦੀ ਸੱਟੇ ਲੀਰੋ ਲੀਰ ਕਰ ਸਿੱਟਣਾ ਵਾ। ਹਾਂ ਹੁਣ ਨਾਂ ਕੀ ਆ ਉਹਦਾ? ਨਾ ਹਾਂ ਉਹ ਰਿਛ ਦਾ ਕਿਹੜਾ ਨਾਂ ਹੁੰਦਾ ਯਾਰ? ਉਹ ਜਿਹੜਾ ਮਰਜ਼ੀ ਰਿਚ ਹੋਵੇ ਜਿਹੜਾ ਯਾਰ। ਮਰਜੀ ਉਹ ਬੰਦੇ ਕਹਿੰਦੇ ਆ ਨਾ ਬੜਾ ਰਿਛ ਤਬੀਅਤ ਆ ਤੂੰ। ਉਹ ਕੋਈ ਨਹੀਂ, ਸਾਡੇ ਉਸਤਾਦ ਦੀ ਵੱਡੀ ਫੇਰ- ਤਬੀਅਤ ਆ ਉਹਦੇ ਨਾਲੋਂ। ਫੇਰ ਵੀ ਕੀ ਨਾਂ ਉਹਦਾ? ਨਹੀਂ ਨਹੀਂ ਰਿਛ ਆ, ਸੱਚੀ ਮੁੱਚੀ ਰਿਛ ਆ। ਆ ਰਿਛ ਦੀ ਗੱਲ ਕਰਨ ਆ ਮੈਂ, ਉਹਦਾ ਨਾਂ ਨਹੀਂ ਰਿਛ, ਉਹ ਰਿਛ ਆ। ਆ ਜਿਹੜਾ ਕਾਲਾ ਵੱਡਾ ਭਾਲੂ ਹੁੰਦਾ ਉਹੀ ਆ। ਅੜਾ ਤਮਾਸ਼ੇ ਵਾਲੇ ਵੀ ਲਈ ਫਿਰਦੇ ਹੁੰਦੇ। ਹਾਂ ਗਲੀਆਂ 'ਚ ਲਈ ਫਿਰਦੇ ਹੁੰਦੇ, ਉੱਠ ਕੇ ਐ ਨਹੀਂ ਕਰਦੇ ਹੁੰਦਾ। ਉਹ ਲਾ, ਉਹ ਤਾਂ ਕਿੱਡਾ ਹੀ ਵੱਡਾ ਹੁੰਦਾ। ਉਹ ਤਾਂ ਕੋਈ ਤੁਹਾਡੇ ਅੱਗੇ ਕਿਹੜਾ ਵੱਡਾ। ਜਦੋਂ ਬਬਲੂ ਭਲਵਾਨ ਦੇ ਡੇਰੇ ਤੇ ਆ ਗਏ, ਇਮਲੀ ਭਲਵਾਨ ਦੇ ਡੇਰੇ ਤੇ ਆ ਗਏ, ਆ ਤੂੰ ਨਾਲੇ ਕਿਹਾ ਨਹੀਂ ਕਿ ਉਹਨੂੰ ਜਾ ਕੇ ਕਹਿ ਦੇ। ਇਹ ਆਪਾਂ ਮੈਂ ਉਹਦੇ ਕੰਨ 'ਚ ਕਹਿ ਦੇਣਾ ਕਿ ਉਹ ਕਹਿੰਦਾ ਤੂੰ ਹੈ ਨਹੀਂ ਆ। ਮੇਰਾ ਉਸਤਾਦ ਲੜੂਗਾ, ਮੈਂ ਤਾਂ ਪੱਠਾ ਵਾ ਭਰਾਵਾ, ਹਾਲੇ ਮੈਂ ਸਿੱਖਣ ਡਿਆ ਨਹੀਂ ਉਹ ਤੂੰ ਰਿਛ ਨੂੰ ਕਹੇ ਆ ਕਿ ਮੈਂ ਬਬਲੂ ਨੂੰ ਕਹਿਣ ਚੱਲਾਂ। ਉਹਨੂੰ ਬੇਜ਼ਬਾਨ ਨੂੰ ਕੀ ਆ ਯਾਰ? ਮੈਂ ਉੱਥੇ ਬਣਵਾਇਆ ਵੱਡਾ ਪਿੰਜਰਾ, ਅੱਛਾ 6 ਫੁੱਟ ਚੌੜਾ ਤੇ 10 ਫੁੱਟ ਲੰਬਾ। ਉਹਦੇ ਵਿੱਚ ਮੈਨੂੰ ਰਿਛ ਨੂੰ ਡੱਕਿਆ। ਆ ਜਿੰਨੇ ਵੀ ਭਲਵਾਨ ਲੈ ਗਏ ਆ ਇਦਾਂ ਹੀ ਕੀਤਾ ਉਹਨਾਂ। ਤੁਹਾਨੂੰ ਵੀ ਲੈ ਜਾਣਾ ਦੋ ਨੂੰ ਕੱਲ, ਉਹ ਪਿੰਜਰੇ 'ਚ ਬੰਦ ਕਰਕੇ ਬਾਹਰੋਂ ਮੈਂ ਤਾਲਾ ਲਾ ਦੇਣਾ। ਲੈ ਤੁਹਾਡਾ ਕੰਮ ਆ ਉੱਥੋਂ ਜਿੱਤਣੀ ਲੜਾਈ। ਬੱਲੇ 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 ਬੱਲੇ। ਆ ਜਿਹੜੀ ਸਾਰਾ 50,000 ਰੁਪਈਆ ਮੈਨੂੰ ਲੜਾਈ ਦਾ ਦੇਣ ਦਿਆਂ ਵਾ, ਇਹਦਾ ਇਹ ਪਹਿਲਵਾਨ ਨਾਲ ਨਹੀਂ ਲੜਾਈ? ਨਹੀਂ ਭਲਵਾਨ ਨਾਲ ਕੀ ਲੜਨਾ, ਰਿਛ ਨਾਲ ਲੜਨਾ, ਇਹ ਕਿਹੜਾ ਕੰਮ? ਅਰੇ 3-4 ਬੰਦੇ ਉਹਨੇ ਆ, ਮਾਰੇ ਆ। ਉਹ ਬਸ। ਰਿਚ ਨੇ ਮਾਰੇ ਆ। ਆ ਬੇਚ ਤਾਂ ਕੀ ਵੀ ਉਹਨੇ 4-5 ਜਿੱਥੇ ਮਾਰਤੇ ਉਹਨੇ 6ਵਾਂ ਮਾਰਨ ਲੱਗੇ ਕੋਈ ਰੁਕਣਾ? ਪਰ ਬਬਲੂ ਭਲਵਾਨ ਦਾ ਨਾ ਉਹ ਬਬਲੂ ਪਹਿਲਵਾਨ ਹੁਣ ਇੱਥੇ ਬੰਦਿਆਂ ਨਾਲ ਲੜੂ, ਇੱਥੇ ਰਿਛਾਂ ਨਾਲ ਲੜੂ, ਉਹਨੇ ਮਾਰ ਚੰਡਾ ਮੈਨੂੰ ਕਿੰਨੋਂ ਤਰ੍ਹਾਂ ਛੱਲ ਦੇਣਾ। ਭਾਂ ਜੀ ਤੁਸੀਂ ਜਾਂਦੇ ਹੀ ਤੁਹਾਡਾ ਕੰਮ ਆ ਉਹਦੀ ਨਾਸਾਂ 'ਚ ਉਂਗਲਾਂ ਦੋ ਧਮਕਾ ਕੇ ਨਾ ਤੇ ਐ ਕਰਕੇ ਨਾਸਾਂ ਪਾੜ ਦੇਣੀਆਂ, ਤੂੰ ਉਹਦੀਆਂ ਲੱਤਾਂ ਫੜ ਕੇ ਰੱਖਣੀਆਂ।
ਉਹ ਭਾਈ ਨਾਸਾਂ ਤੱਕ ਮੈਂ ਪਹੁੰਚੂ ਤੇ ਫੇਰ ਉਹਨੇ ਤੇ ਮੈਨੂੰ ਪਿੰਜਰੇ 'ਚ ਵੜਦੇ ਨਹੀਂ ਫੜ ਲੈਣਾ। ਤੈਨੂੰ ਕੁਰਸੀ ਦੇ ਦੇਗਾ ਉੱਤੇ ਚੜ ਕੇ ਨਾਸਾ ਤੋਂ ਉਂਗਲਾਂ ਦੇਈ, ਮੈਂ ਦੇਖਿਆ ਉਹ ਨਾਸਾਂ ਦੇ ਤਾਂ ਵਾਲ ਪੁੱਟ ਰਹੇ, ਮੈਂ ਭਲਵਾਨ ਆ ਕਿ ਨਹੀਂ ਆ ਰਿਸ਼ਦਾ ਹੈ। ਤੂੰ ਉਹਦੀਆਂ ਲੱਤਾਂ ਫੜਨੀਆਂ ਲੱਤਾਂ ਉਹਨੇ ਮੈਨੂੰ ਫੜਨ ਦੇਣੀਆਂ, ਮੈਨੂੰ ਤਾਂ ਪਹਿਲਾਂ ਮੇਰੀ ਧੌਣ ਫੜ ਲੈਣੀ ਆ। ਉਹ ਚੁੱਪ ਕਰ। ਲੱਤਾਂ ਤਾਂ ਵਾਰੀ ਨਹੀਂ ਆਉਣੀ ਬਸ ਇਹਦੀ। ਤੁਸੀਂ- ਲੱਤਾਂ ਫੜਨੀਆਂ ਰੇਸਦੀਆਂ ਅਸੀਂ ਘੁਲਣਾ ਕਿ ਚੋਣਾ ਰੇਸ ਨੂੰ ਓਏ। ਉਹ ਯਾਰ ਇੱਥੇ ਮਾੜਾ ਮਾੜਾ ਕੱਪੜਾ ਲਵੇੜ ਲਿਓ, ਕਿਉਂਕਿ ਆ ਪਿਛਲਾ ਭਲਵਾਨ ਜਿਹੜਾ ਗਿਆ ਉਹਦਾ ਉਹਨੇ ਇੱਥੇ ਪੱਟ ਤੋਂ ਇੰਨਾ ਗੋਸ਼ਤ ਲੈ ਗਿਆ, ਹੁਣ 1.5 ਕਿਲੋ ਗੋਸ਼ਤ ਅਸੀਂ ਕਿੱਥੋਂ ਯਾਰ ਲਵਾ ਕੇ ਵਿੱਚ ਦੇਈਏ? ਕੱਪੜੇ ਸਮੇਤ ਹੀ ਖਾਂਦਾ। ਕੱਪੜਾ ਕਿਹੜਾ ਸੀ, ਲੋਹੇ ਦਾ ਪਾਈ ਫਿਰਨਾ ਉੱਥੇ। ਉਹ ਮੇਰੀ ਸੁਣੋ ਭਾਈ ਗੱਲ, ਉਹ ਮੈਂ ਭਲਵਾਨੀ ਮੇਲੇ ਲੜੇ ਆ, ਉਹ ਭਲਵਾਨ ਢਾਏ ਤੂੰ ਮੈਨੂੰ ਰੇਸ ਨਾਲ ਲੜਾਉਂਦੇ ਆ। ਸਾਡੀ ਕੁਸ਼ਤੀ ਦਾ ਰੂਲ ਆ ਕਿ ਮੈਂ ਤੁਹਾਨੂੰ ਜਦੋਂ ਪਿੰਜਰੇ 'ਚ ਵਾੜਨਾ ਹੈ, ਤੁਸੀਂ ਜਾ ਕੇ ਪਹਿਲੇ ਕਹਿਣਾ ਰਿਚ ਸਾਹਿਬ ਕੀ ਹਾਲ ਆ, ਉਹਨਾਂ ਰਿਚ ਨਾਲ ਤੂੰ ਭਲਵਾਨ ਜੀ ਜੱਫੀ ਪਾਉਣੀ ਆ, ਉਹਨਾਂ ਸਲਾਮ ਦੁਆ ਲੈ ਕੇ ਉਸ ਤੋਂ ਬਾਅਦ ਚੰਡਾ ਘਸੁੰਨ ਸ਼ੁਰੂ ਹੋਵੇ। ਬੱਲੇ 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 ਬੱਲੇ, ਇਹ ਤੇਰੀ ਰਸਮ ਦੇ ਮੁਤਾਬਕ ਪਹਿਲਾਂ ਮੈਂ ਪਿੰਜਰੇ ਦੇ ਵਿੱਚ ਜਾਵਾਂ ਹਾਂ ਠੀਕ ਤੇ ਹੈ, ਬਾਹਰੋਂ ਲਾਜ਼ਮੇ ਤੂੰ ਤਾਲਾ, ਬਿਲਕੁਲ ਉਹਨੂੰ ਪਾਵਾਂ ਫਿਰ ਮੈਂ ਜੱਫੀ। ਬਿਲਕੁਲ ਇਹ ਰਸਮ ਹੈ। ਉਹ ਮਾਮੇ ਦਾ ਮੁੰਡਾ ਮੇਰੇ ਦਾ ਹੈ, ਨਹੀਂ ਉਹ ਮੈਂ ਜੱਫੀ ਪਾਵਾਂ ਇੱਥੇ ਚੁੰਮੀ ਲਾ ਕੇ ਮੇਰੀ ਗੱਲ ਹੀ ਲਾਹ ਲੈ ਜਾਵੇ। ਉਹ ਤਾਂ ਕਿਹੜੀ ਗੱਲ ਹੈ, ਜੇ ਇਦਾਂ ਦੀ ਹਰਕਤ ਕਰੇ ਤੇਰੇ ਸਥਾਨ ਤੇਰਾ ਕੰਮ ਉਹਨੂੰ ਚੰਡਾ ਮਾਰਨੀਆਂ। ਮੈਂ ਵੀ ਹਾਂ ਤੂੰ ਚੰਡਾ ਮਾਰਨੀਆਂ। ਮੈਂ ਵਿੱਚ ਹੋਣਾ। ਵਾਹ ਤੂੰ ਵੀ ਵਿੱਚ, ਤੇਰਾ ਸਾਥ ਵੀ ਵਿੱਚ, ਇਹ ਬਾਹਰੋਂ ਤਾਂ ਤਾਲਾ ਹੈ। ਚੰਡਾ ਉਹਨੇ ਖਾਣੀਆਂ, ਮੈਂ ਉਹਨਾਂ ਜੱਸੂ ਪੰਜੂ ਖੇਡਣ ਯਾਰ ਚੰਡਾ ਮਾਰੀ ਜਾਣੀਆਂ। ਇਹ ਛੋਟਾ ਉਹਨੇ ਸਾਈਕਲ ਨਹੀਂ ਸਹੀ ਖੜਾ ਕੀਤਾ, ਮੈਂ ਚੰਡਾ ਮਾਰਨ ਲੱਗ ਦੇਖੋ, ਪਿਆ। ਤੁਸੀਂ ਭਾਈ ਮੇਰੇ ਨਾਲ- ਸਾਡਾ ਖਾੜਾ ਖਤਮ ਕਰਨਾ, ਤੁਸੀਂ ਮੇਰੇ ਨਾਲ ਸਾਡਾ ਡਨ ਖਾਨਦਾਨ ਕੀਤੀ। ਖਤਮ ਕਰਨਾ ਹੈ। ਤੁਸੀਂ ਮੇਰੇ ਨਾਲ ਡਨ ਕੀਤੀ, ਤੁਸੀਂ ਇੱਕ ਵਾਰੀ ਅੰਦਰ ਵੜ ਗਏ, ਤਾਲਾ ਉਦੋਂ ਖੁੱਲਣਾ ਜਾਂ ਅਗਲਾ ਹੈਣੀ ਆ ਫਿਰ ਆਪ ਹੈਣੀ। ਨਹੀਂ ਭਾਈ ਅਸੀਂ ਹੈ ਨਹੀਂ ਉੱਥੇ, ਤੇ ਅਸੀਂ ਹੈ ਨਹੀਂ ਅਸੀਂ ਹੈ ਭਾਈ। ਨਹੀਂ। ਆ ਬਸ ਮੈਂ ਬੈਨਰ ਲਵਾਉਣ ਲੱਗਾ ਵੀ ਬਬਲੂ ਪਹਿਲਵਾਨ ਤੇ ਇਮਲੀ ਪਹਿਲਵਾਨ ਬਾ ਮੁਕਾਬਲਾ ਰਿਚ ਪਹਿਲਵਾਨ। ਨਹੀਂ ਬੈਨਰ ਤੋਂ ਜ਼ਰੂਰ ਛਪਾ, ਲੇਕਿਨ ਨਾਂ ਨਹੀਂ ਸਾਡਾ ਲਿਖਣਾ, ਇਹ ਗੱਲ ਗਲਤ ਵਾ। ਕਿਉਂਕਿ ਇਹ ਪਹੁੰਚ ਨਹੀਂ ਦੇਣੀ ਅਸੀਂ ਆ ਤੇਰੇ ਪਿਛਲੇ ਮੇਲੇ। ਜਿਹੜੇ ਉਹਨੇ 2-3 ਪਹਿਲਵਾਨ ਮਾਰੇ ਨਾ, ਮੈਂ ਵੇਖਿਆ ਇੱਕ ਕਲਾਵਾ ਉਹਦਾ ਆਉਂਦਾ, ਇਹ ਇੱਧਰ ਦੇਖ ਨਾ ਐ ਕਰਕੇ ਕਰਦਾ, ਐ ਕਰਕੇ ਨਾ 2-4 ਵਾਰੀ ਐ ਹਿਲਾਉਂਦਾ, ਉਸ ਤੋਂ ਬਾਅਦ ਇੱਥੇ ਚੱਕ ਪਾਉਂਦਾ ਧੌਣ ਤੇ ਖੂਨ ਪੀ ਲੈਂਦਾ, ਬਸ ਧੌਣ ਤੇ ਕੁਝ ਬੰਨ ਲਈ ਹੈ। ਉਹ ਪਿਛਲੇ ਪਹਿਲਵਾਨ ਜਿਹੜੇ ਚੱਕ ਨਾ ਮਰੇ ਸੀ, ਆ ਜਿਹੜੇ ਪਹਿਲਵਾਨ ਉਹਦੇ ਦਬਕੇ ਨਾ ਮਰ ਜਾਣੇ ਆ। ਉਹ ਭਾਈ ਮੈਂ ਤੇ ਆ ਗੱਲ ਸੁਣ ਕੇ ਏਦਾਂ ਮਰ ਗਿਆ। ਇੱਥੇ ਕੋਈ ਲਾਲ ਹੀ ਨਾ ਜਿਹੜਾ ਚੱਕ ਪਾਵੇ ਉਹਦੇ ਦੰਦ ਨਾ ਖੁੱਬਲੇ, ਕਿਉਂਕਿ ਦੰਦ ਉਹਦੇ ਇੱਕ ਫਰੰਟ ਵਾਲੇ ਆ ਮੇਰਾ ਹਾਲੇ ਫੁੱਟ ਦੇ, ਪਿਛਲੇ ਆ 1.5 ਫੁੱਟ ਦੇਖ ਰਹੇ। ਉਹ ਮੇਰੇ ਮਾਲਕਾ ਉਹਨੇ ਤੇ ਨਿਗਾਹ ਦੇਣਾ, ਆਰ ਪਾਰ ਕਰ ਦੇਣਾ, ਇਧਰੋਂ ਸਾਈਵਾਲ ਨਜ਼ਰ ਆਉਣਾ ਮੇਰੀ ਤਾਂ। ਤੁਸੀਂ ਜ਼ਿੰਦਗੀ ਕੱਢੀ ਪਹਿਲਵਾਨੀ 'ਚ, ਤੁਹਾਡੇ ਕੀ ਯਾਰ ਓਏ ਪਹਿਲਵਾਨੀ ਚ ਕੱਢੀ ਆ, ਪਿੰਜਰੇ 'ਚ ਨਹੀਂ ਕੱਢੀ। ਬੰਦਿਆਂ ਨਾਲ ਘੁਲਿਆ ਜਾਨਵਰ ਨਾ ਮੈਂ। ਉਹ ਭਾਈ ਜਾ ਤੂੰ ਆ ਭਾਈ ਆ ਬਸ ਇੱਕ ਮਿੰਟ ਫੋਨ ਕਿਦਾ ਹੁੰਦਿਆ ਮੈਨੂੰ, ਆ ਮੈਂ ਫੋਨ ਸੁਣ ਲਵਾਂ ਇੱਕ ਮਿੰਟ। ਭਾਈ ਆ ਫੜ। ਹਾਂ ਨਦੀਮ, ਇਹ ਮੈਂ ਤੈਨੂੰ ਤਸਵੀਰਾਂ ਸੈਂਡ ਕਰਦਾ, ਉੱਤੇ ਲਿਖਾ ਦੇ ਬਬਲੂ ਪਹਿਲਵਾਨ ਤੇ ਇਮਲੀ ਪਹਿਲਵਾਨ ਬਾ ਮੁਕਾਬਲਾ ਰਿਚ ਪਹਿਲਵਾਨ। ਓਏ ਨਹੀਂ ਫੋਟੋਆਂ ਫਲੈਕਸ ਬਣਨ ਲੱਗੀ। ਇੱਕ ਮਿੰਟ ਫੋਟੋਆਂ ਲਵਾ, ਥੱਲੇ ਨਾਂ ਲਿਖਾ ਕੇ ਨਾ ਸਾਡੇ ਅੱਗੇ ਲਿਖਦੇ ਨਹੀਂ ਆਉਣੇ। ਹਾਂ ਨਹੀਂ ਥੱਲੇ ਲਿਖ ਦੇ ਨਹੀਂ ਆਉਣੇ ਥੱਲੇ ਲਿਖਦੀ ਹੈ ਹੀ ਨਹੀਂ। ਹਾਂ ਤੇ ਪਿੰਜਰਾ ਬਣਾ ਕੇ ਮੈਂ ਜਿਹੜੀਆਂ ਤਸਵੀਰਾਂ ਦੇ ਦਿੰਦੇ ਆ, ਉਹਨੂੰ ਡਿਜ਼ਾਈਨਰ ਨੂੰ ਕਹੀ ਪਿੰਜਰੇ ਦੇ ਵਿੱਚ ਦੋਵੇਂ ਨੇ ਤੇ ਰਿਚ ਨੇ ਦੋਨਾਂ ਦਾ ਇੱਕ ਦਾ ਮੂੰਹ ਫੜਿਆ ਤੇ ਇੱਕ ਦਾ ਆਪਣਾ ਕਰਕੇ ਸਿਰ ਤੋਂ ਫੜਿਆ ਤੇ ਖਾਣ ਦੀ ਕੋਸ਼ਿਸ਼ ਕਰ ਰਿਹਾ। ਕੈਚੀ ਤਸਵੀਰ ਹੋਣੀ ਚਾਹੀਦੀ। ਕੋਸ਼ਿਸ਼ ਨਹੀਂ, ਉਹਨੇ ਖਾ ਜਾਣਾ ਸਾਨੂੰ। ਓਕੇ ਉਹਨੇ ਖਾ ਲਓ ਜਾਣਾ ਜੀ, ਤੁਹਾਡੀ ਫਲੈਕਸ ਬਣਨ ਲੱਗੀ ਆ ਭਾਈ। ਆ ਪੈਸੇ ਫੜੋ। ਨਹੀਂ ਇਹ ਤਾਂ ਬਦਾਮ ਬਣਵਾ, ਸਾਡੀ ਕਬਰਸਤਾਨ ਵਾਲੀ ਤਖਤੀ ਬਣਵਾ ਲਾ, ਇਹ ਸਾਡੇ ਕੋਲ ਕੰਮ ਨਹੀਂ ਹੋਣਾ। ਚੱਲ ਸ਼ਾਬਾਸ਼। ਅਸੀਂ ਕੋਲੇ ਹੀ ਨਹੀਂ ਐਡਵਾਂਸ ਆ ਗਿਆ ਤੁਹਾਨੂੰ, ਇਹ ਤਾਂ ਬਦਾਮ ਭਾਈ ਅਸੀਂ ਹੋਣਾ। ਵੈਸੇ ਹੀ ਬੈਠੇ, ਤੈਨੂੰ ਕੋਲ ਕਹਿੰਦਾ ਸੀ ਪਹਿਲਵਾਨ। ਯਾਰ ਇਹਦੇ ਬਦਾਮ ਖਾਓ, ਤੁਹਾਡੀ ਕੱਲ ਲੜਾਈ ਭਾਈ, ਹੈ। ਨਹੀਂ, ਬਦਾਮ ਨਹੀਂ ਪਹਿਲਵਾਨ ਜੀ, ਇਹ ਤਾਂ ਕੋਈ ਗੱਲ ਨਾ ਹੋਈ। ਇਹ ਨਹੀਂ ਠੀਕ ਹੈਗੀ, ਮੇਰੇ ਨਾ ਪਸਲੀਆਂ ਨੂੰ ਖਿੱਚ ਪੈ ਤਾਂ ਵੀ ਇਹ ਤਾਂ ਮੈਂ ਤੁਹਾਨੂੰ ਘੁੱਟ ਦੇਣਾ, ਫੜੋ ਬੈਠੋ ਇੱਥੇ ਬੈਠੋ, ਮੈਂ ਤੁਹਾਨੂੰ ਮੈਂ ਘੁੱਟ ਦੇਣਾ। ਕੁੱਟਿਆ ਗਿਆ ਅੰਦਰੋਂ ਅੰਦਰ ਹੀ ਮੈਂ ਕੁੱਟਿਆ ਗਿਆ। ਅਸਲ ਵਿੱਚ ਬਾਕੀ- ਮੈਂ ਭਲਵਾਨੀ ਛੱਡ ਦਿੱਤੀ ਆ, ਜਿਹੜੇ ਪਿੱਛੇ ਵੀ ਆ ਮੇਰੇ ਤਾਏ ਦੇ ਮੁੰਡੇ ਕੋਲ ਦੇ। ਮਾੜਾ ਜਿਹਾ ਨਾ ਆ ਜਦੋਂ ਗੁਜਰਾਲੇ ਦਾ ਪਹਿਲਵਾਨ ਆ ਸੀ, ਮੈਂ ਵੇਖਿਆ ਸੀ ਉਹਨੂੰ ਥੋੜਾ ਤਰਸ ਕਰਦੇ, ਉਹਨੇ ਉਹਦੇ ਕੰਨ 'ਚ ਕੋਈ ਗੱਲ ਕਹੀ ਸੀ ਰਿਚ ਦੇ, ਉਹਨੇ ਤਾਂ ਉੱਤੇ ਤਰਸ ਕਰ ਲਿਆ ਸੀ, ਕੋਈ ਗੱਲ ਸੋਚ ਲਓ ਕਿਹੜੀ ਕਹਿਣੀ ਉਹਦੇ ਕੰਨ 'ਚ। ਮੈਂ ਸੋਚ ਲਿਆ ਪੁੱਤ, ਕੀ ਇਹ ਜਿੱਦਾਂ ਹੀ ਮੈਂ ਪਿੰਜਰੇ ਜਾਣਾ, ਮੈਂ ਉਹਦੇ ਕੰਨ 'ਚ ਕਹਿਣਾ ਵਾ ਕਿ ਕਾਕਾ ਗੱਲ ਸੁਣ, ਮੇਰੇ ਸ਼ਾਗਿਰਦ ਨੂੰ ਖਾ ਲਾ, ਉਸਤਾਦਾਂ ਦਾ ਇਹਤਰਾਮ ਕਰੀਦਾ। ਸ਼ਾਗਿਰਦ ਨੂੰ ਕਾਹਤੋਂ ਖਾਲਾ, ਸ਼ਾਗਿਰਦ ਡਬਲ ਰੋਟੀ ਆ, ਮੈਂ ਸ਼ਾਗਿਰਦ ਕੇਕ ਆ। ਉਹ ਨਕਮਿਆ ਇਹ ਨਹੀਂ, ਇਹ ਉਠਾ। ਮੈਂ ਤਾਂ ਕਹਿੰਦਾ ਗੱਲ ਸੁਣ। ਨਹੀਂ ਆ ਗੱਲ ਠੀਕ ਹੈ, ਕਿਹੜੀ? ਇਹ ਆ ਜਿਹੜੀ ਕਿ ਮੈਂ ਮੇਰੇ ਸ਼ਾਗਿਰਦ ਨੂੰ ਪਹਿਲੇ ਖਾ ਲਾ। ਕਿਉਂ ਸ਼ਾਗਿਰਦ ਨੂੰ ਖਾਲਾ ਯਾਰ, ਸ਼ਾਗਿਰਦ ਫਰੂਟ ਵਾ। ਯਾਰ ਤੁਸੀਂ ਦੋ ਬੰਦੇ ਆ, ਜੇ ਮਿਸਾਲ ਉਹਦਾ ਢਿੱਡ ਭਰਿਆ ਹੋਇਆ, ਇੱਕ ਖਾ ਲੂਗਾ, ਇੱਕ ਨੂੰ ਤੇ ਛੱਡ ਜੂ, ਮੁਕਾਬਲਾ ਤੇ ਜਿੱਤ ਜਾਓਗੇ ਨਾ। ਆਹ ਲਾਹਨਤ ਭੇਜਦਾ ਸੀ ਇਸ ਗੱਲ ਦੇ ਤੇ। ਆ ਤੂੰ ਏਦਾਂ ਕਰ ਭਾਈ, ਆ ਡੇਰਾ ਵੀ ਰੱਖ ਤੂੰ ਆਪਣਾ, ਇੱਥੇ ਭਲਵਾਨੀ ਤੂੰ ਕਰ, ਤੂੰ ਨਹੀਂ ਤੁਸੀਂ ਐਡਵਾਂਸ ਫੜਿਆ ਮੇਰੇ ਕੋਲ ਭਲਵਾਨ ਜੀ, ਤੁਸੀਂ ਉਹ ਯਾਰ ਤੂੰ ਘਰ ਰੱਖ ਲੈ। ਮੈਂ ਯਾਰ ਤੁਸੀਂ ਆ ਜਾ